अस्सलाम वालेकुम जी। उम्मीद करना कि सारे ठीक हो। तो अच्छा जी, माशाल्लाह एक और स्टूडेंट पास होए ने मोहम्मद रिजवान ताहिर भाई ने मोदिना तो एक गल सॉरी जीरो गलती ना दी हुई है और इन्हें अपनी थ्योरी पास की जी। तो बहुत बहुत मुबारक हुए जी। बाकी जेडे स्टूडेंट ने थ्योरी पास कर ली है मेरे व्हाट्सएप नंबर पर अपना PDF सेंड कर दियो ताकि दूसरे दोस्तों भी शेयर हो जाए। और ਇਹ ਜਿਹੜੀਆਂ ਵੀਡੀਓ ਅਪਲੋਡ ਕਰਨਾ ਸਿੱਖਦੇ ਵਾਲੀਆਂ ਇਹ ਜ਼ਰੂਰ ਵੇਖਿਆ ਕਰੋ। ਇਹਦੇ ਨਾਲ ਬੜੀ ਹੈਲਪ ਮਿਲਦੀ ਹੈ ਔਰ ਕਾਫੀ ਹੱਦ ਤੱਕ ਆਈਡੀਆ ਹੋ ਜਾਂਦਾ ਹੈ ਕਿ ਕਿਹੜੇ ਪੇਜ ਤੋਂ ਜ਼ਿਆਦਾ ਸਵਾਲ ਆਉਂਦੇ ਨੇ ਜਾਂ ਕਿਹੜੇ ਐਸੇ ਸਵਾਲ ਨੇ ਕਿ ਜਿਹੜੇ ਬਾਰ-ਬਾਰ ਆਉਂਦੇ ਨੇ। ਠੀਕ ਹੈ, ਇਸ ਵਾਸਤੇ ਵੀਡੀਓ ਜ਼ਰੂਰ ਵੇਖਿਆ ਕਰੋ। ਔਰ ਨਵੇਂ ਸਟੂਡੈਂਟ ਵਾਸਤੇ ਬਈ ਜਦੋਂ ਸਟਾਰਟ ਕਰਦੇ ਹੋ ਬੰਦੇ ਦੇ ਜ਼ਿਹਨ ਵਿੱਚ ਕਾਫੀ ਸਾਰੇ ਸਵਾਲ ਆਉਂਦੇ ਨੇ ਕਿ ਇਹ ਇੱਥੋਂ ਪੜ੍ਹ ਕੇ ਮੈਂ ਪਾਸ ਵੀ ਹੋ ਸਕਣਾ ਜਾਂ ਨਹੀਂ, ਜਾਂ ਕੋਰਸ ਇਹੀ ਹੈ ਤੇ ਜਾਂ ਪੂਰੇ ਦਾ ਪੂਰਾ ਫ੍ਰੀ ਹੈ ਜਾਂ ਪੂਰੇ ਦਾ ਪੂਰਾ ਕੋਰਸ ਇੱਥੇ ਹੈ ਵੇ ਜਾਂ ਨਹੀਂ। ਠੀਕ ਹੈ ਜੀ, ਕੋਰਸ ਚੇਂਜ ਬਿਲਕੁਲ ਕੋਈ ਨਹੀਂ ਹੋਇਆ, ਇਹੀ ਕੋਰਸ ਹੈ। ਤੇ ਇਹ ਮਾਸ਼ਾਅੱਲਾ ਜਿੰਨੇ ਵੀ ਸਟੂਡੈਂਟ ਪਾਸ ਹੋ ਰਹੇ ਨੇ ਇੱਥੋਂ ਪੜ੍ਹ ਕੇ ਇਹ ਕੋਰਸ ਪੜ੍ਹ ਕੇ ਪਾਸ ਹੋ ਰਹੇ ਨੇ ਔਰ ਬਿਲਕੁਲ ਫ੍ਰੀ ਹੈ ਪੂਰੇ ਦਾ ਪੂਰਾ ਕੋਰਸ। ਔਰ ਪੂਰੇ ਦਾ ਪੂਰਾ ਕੋਰਸ ਇੱਥੇ ਮੌਜੂਦ ਹੈ। ਠੀਕ ਹੈ, ਸਿਰਫ ਐਪਲੀਕੇਸ਼ਨ ਵੈਬ 'ਤੇ ਕਰਨੀ ਜੇ ਗੂਗਲ ਤੋਂ ਡਾਊਨਲੋਡ ਹੋਵੇਗੀ ਐਂਡਰੋਇਡ ਫੋਨ ਦੇ ਵਿੱਚ। ਅਗਰ ਤੁਹਾਡੇ ਕੋਲ ਆਈਫੋਨ ਹੈ ਤਾਂ ਫਿਰ ਤੁਸੀਂ ਇਹ ਵਾਲੀ ਐਪਲੀਕੇਸ਼ਨ ਆਨਲਾਈਨ ਯੂਜ਼ ਕਰ ਸਕਦੇ ਹੋ। ਠੀਕ ਹੈ, ਔਰ ਇਹ ਐਪਲੀਕੇਸ਼ਨ ਵੀ ਫ੍ਰੀ ਹੈ, ਇਹ ਕੋਈ ਪੈਸਿਆਂ ਨਾਲ ਨਹੀਂ, ਗੂਗਲ ਤੋਂ ਡਾਊਨਲੋਡ ਹੋ ਜਾਏਗੀ। ਤੇ ਸਟਾਰਟਿੰਗ ਵਿੱਚ ਥੋੜਾ ਮਸਲਾ ਬਣਦਾ ਹੈ, 2 ਦਿਨ 4 ਦਿਨ ਸਮਝ ਨਹੀਂ ਆਉਂਦੀ, ਇਹ ਚੀਜ਼ ਨਾਰਮਲ ਹੈ, ਇਸ ਚੀਜ਼ ਤੋਂ ਪਰੇਸ਼ਾਨ ਨਹੀਂ ਹੋਣਾ। ਠੀਕ ਹੈ, ਤੇ ਚਲੋ ਜੀ ਜਲਦੀ ਨਾਲ ਪਹਿਲਾ ਸਵਾਲ ਵੇਖਨੇ ਆ। ਅੱਛਾ ਜੀ, ਨਿਸ਼ਾਨ ਦਾ ਕੀ ਮਤਲਬ ਹੈ? ਵੀ ਅੱਗੇ ਜਾ ਕੇ ਸੱਜੇ ਮੁੜਨਾ ਓਬਲੀਗੋ ਹੈ। Il segnale raffigurato è ਨਿਸ਼ਾਨ ਦਿਖਾਇਆ ਗਿਆ ਹੈ। Precede il segnale ਕਹਿੰਦੇ ਦੀ ਅੱਗੇ ਨਿਸ਼ਾਨ ਹੈ। ਦੀ direzione obbligatoria a destra ਜਿਹੜਾ ਸੱਜੇ ਦੱਸਦਾ ਹੈ ਕਿ ਸੱਜੇ ਵਾਲੀ ਡਾਇਰੈਕਸ਼ਨ ਓਬਲੀਗਾਟੋਰੀਆ ਮਤਲਬ ਸੱਜੇ ਤੁਸੀਂ ਲਾਜ਼ਮੀ ਜਾਣਾ ਹੈ। ਵੇਰੋ ਜੀ, ਕਿਉਂਕਿ ਇਹ ਨਿਸ਼ਾਨ ਕੁਛ ਮੀਟਰ ਪਹਿਲਾਂ ਲੱਗਿਆ ਹੁੰਦਾ ਹੈ ਤੇ ਜਿੱਥੇ ਜਾ ਕੇ ਤੁਸੀਂ ਸੱਜੇ ਮੁੜਨਾ ਹੈ ਉੱਥੇ ਵੀ ਨਿਸ਼ਾਨ ਲੱਗਿਆ ਹੋਵੇ ਤਾਂ ਵੀ ਤੁਸੀਂ ਇੱਧਰ ਲਾਜ਼ਮੀ ਮੁੜਨਾ ਹੈ। ਦੂਸਰਾ ਜੀ, ਸੇਮਾਫੇਰੋ ਔਨ ਦਾ ਵੇਰਦੇ ਵਾਲਾ ਨਿਸ਼ਾਨ ਆ ਗਿਆ ਤੇ ਇਹ ਇਸ਼ਾਰਾ ਕਿੱਥੇ ਲੱਗਿਆ ਹੁੰਦਾ ਹੈ? ਉਹ ਸੜਕ ਤੇ ਜਿੱਥੇ ਚੌਕ ਜ਼ਿਆਦਾ ਹੋਣ ਉੱਥੇ ਇਸ਼ਾਰਾ ਲੱਗਿਆ ਹੁੰਦਾ ਹੈ। ਤੇ ਇਹਨਾਂ ਨਿਸ਼ਾਨਾਂ ਦਾ ਕੀ ਮਤਲਬ ਹੈ? ਵੀ ਇਹ ਸਪੀਡ ਦੀ ਤੁਹਾਨੂੰ ਸਲਾਹ ਦੇ ਰਿਹਾ ਵੀ ਅਗਰ ਤੁਸੀਂ ਇਤਨੀ ਸਪੀਡ ਰੱਖੋਗੇ ਤੁਹਾਨੂੰ ਇਸ਼ਾਰੇ ਜਿਹੜੇ ਨੇ ਵੇਰਦੇ ਮਿਲਦੇ ਜਾਣਦੇ, ਅਗਰ ਜ਼ਿਆਦਾ ਸਪੀਡ ਰੱਖਦੇ ਹੋ ਤਾਂ ਕੀ ਹੋਵੇਗਾ? ਅਗਲਾ ਇਸ਼ਾਰਾ ਰੁੱਸ ਹੋ ਜਾਏਗਾ। ਬਸ ਇਤਨਾ ਹੀ ਮਤਲਬ ਇਹਦਾ। Il semaforo in figura ਜਿਹੜਾ ਇਸ਼ਾਰਾ ਤਸਵੀਰ ਦੇ ਵਿੱਚ non consente ਕਹਿੰਦਾ ਇਜਾਜ਼ਤ ਨਹੀਂ ਦਿੰਦਾ di superare la velocità indicata è ਸਪੀਡ ਤੋਂ ਵਧਣੇ ਦੀ ਜਿਹੜੀ ਦੱਸੀ ਗਈ ਹੈ ਫਾਲਸੋ। ਤੀਸਰਾ, la velocità deve essere particolarmente moderata ਕਹਿੰਦਾ ਸਪੀਡ ਖਾਸ ਤੌਰ ਤੇ ਘੱਟ ਹੋਣੀ ਚਾਹੀਦੀ ਹੈ। quando risulta difficoltoso ਜਦੋਂ ਮੁਸ਼ਕਲ ਹੋਵੇ, incrocio con altri veicoli ਦੂਸਰੀਆਂ ਗੱਡੀਆਂ ਨਾਲ ਕ੍ਰਾਸ ਕਰਨਾ ਮੁਸ਼ਕਲ ਹੋਵੇ, ਕਹਿੰਦਾ ਉਦੋਂ ਸਪੀਡ ਤੁਹਾਡੀ ਖਾਸ ਤੌਰ ਤੇ ਘੱਟ ਹੋਣੀ ਚਾਹੀਦੀ ਹੈ। ਵੇਰੋ difficoltoso ਆ ਗਿਆ ਜੀ, sempre vero ਹੈ ਤੇ ਜ਼ੀਰੋ ਫਾਲਸੋ ਹੈ। particolarmente ਆਇਆ sempre vero ਤੇ 4 ਫਾਲਸੋ ਨੇ। 4 ਨੰਬਰ, quando si vede sul tetto dell'auto della polizia ਕਹਿੰਦਾ ਜਦੋਂ ਪੁਲਿਸ ਵਾਲੀ ਗੱਡੀ ਦੇ ਛੱਤ ਦੇ ਉੱਤੇ ਵੇਖਦੇ ਹੋ un display ਇੱਕ ਡਿਸਪਲੇ ਵੇਖਦੇ ਹੋ con la scritta luminosa incidente ਜਿਹਦੇ ਉੱਤੇ ਲਿਖਿਆ ਹੈ incidente bisogna diminuire la velocità ਫਿਰ ਕਹਿੰਦਾ ਸਪੀਡ ਘਟਾ ਲੈਣੀ ਹੈ। ਵੇਰੋ ਕਿਉਂਕਿ ਅਗਰ ਉਹਨਾਂ ਦੀ ਗੱਡੀ ਉੱਤੇ ਪਨੇਲੋ ਲੱਗੀ ਹੈ ਉੱਤੇ ਇੰਸੀਡੈਂਟ ਲਿਖਿਆ ਇਹਦਾ ਮਤਲਬ ਅੱਗੇ ਐਕਸੀਡੈਂਟ ਹੋਇਆ, ਤੁਸੀਂ ਗੱਡੀ ਧਿਆਨ ਨਾਲ ਚਲਾਉਣੀ ਔਰ ਸਪੀਡ ਆਪਣੀ ਘੱਟ ਕਰ ਲਓ। 5 ਨੰਬਰ ਜੀ ਦਾ ਕੀ ਮਤਲਬ ਹੈ? ਜਦੋਂ ਗੱਡੀ ਦੇ ਪਿੱਛੇ ਸਮਾਨ ਵਧੇ ਹੈ ਇਹ ਪਨੇਲੋ ਪਿੱਛੇ ਲੱਗਦੀ ਹੈ। La sporgenza longitudinale del carico ਕਹਿੰਦਾ ਜਿਹੜਾ ਲੰਬਾਈ ਦੇ ਵਿੱਚ ਸਮਾਨ ਵੱਧਦਾ fino ai 3/10 della lunghezza del veicolo ਗੱਡੀ ਦੀ ਇਤਨੀ ਲੰਬਾਈ ਦੇ ਨਾਲੋਂ deve essere segnalata ਫਿਰ ਕਹਿੰਦਾ ਲਾਜ਼ਮੀ ਉਹ ਸਮਾਨ ਦੀ ਨਿਸ਼ਾਨਦੇਹੀ ਕਰਨੀ ਹੈ। mediante ਜ਼ਰੀਏ uno o due pannelli ਇੱਕ ਜਾਂ ਦੋ ਪਨੇਲੀਆਂ ਦੇ ਨਾਲ quadrangolari in figura ਜਿਹੜੀ ਹੈ ਤਸਵੀਰ ਦੇ ਵਿੱਚ ਇਹਨਾਂ ਦੇ ਵੇਰੋ। 6 ਨੰਬਰ, con la patente di categoria AM ਕਹਿੰਦਾ AM ਕੈਟੇਗਰੀ ਦੇ ਲਾਇਸੈਂਸ ਦੇ ਨਾਲ si possono condurre i quadricicli leggeri ਕਹਿੰਦਾ ਕੁਆਦਰੀਸਿਕਲੀ leggeri ਚਲਾ ਸਕਦੇ ਹੋ। ਵੇਰੋ ਜੀ leggeri ਚੱਲ ਸਕਦੀਆਂ ਨੇ। 7 ਨੰਬਰ, nel caso in cui il veicolo venga rubato ਕਹਿੰਦਾ ਉਹ ਸੂਰਤ ਜਦੋਂ ਗੱਡੀ ਚੋਰੀ ਹੋ ਜਾਵੇ in un stato estero ਕਿਸੇ ਦੂਸਰੇ ਮੁਲਕ ਦੇ ਵਿੱਚ per poter attivare assicurazione ਤੇ ਕਹਿੰਦਾ ਇੰਸ਼ੋਰੈਂਸ ਨੂੰ ਐਕਟਿਵ ਕਰਾਣੇ ਦੇ ਲਈ bisogna ripetere la denuncia ਰਿਪੀਟ ਕਰਵਾਉਣਾ ਜੇ nel stato italiano ਇਟਲੀ ਦੇ ਵਿੱਚ ਵੀ ਵੇਰੋ। 8 ਨੰਬਰ ਜੀ, ਨਿਸ਼ਾਨ ਦਾ ਕੀ ਮਤਲਬ ਹੈ? ਵੇ ਸੜਕ ਜਿਹੜੀ ਹੈ ਦੋਪੀਓ ਸੈਂਸੋ ਸ਼ੁਰੂ ਹੋ ਗਈ ਹੈ। Il segnale raffigurato preannuncia ਨਿਸ਼ਾਨ ਦੱਸ ਰਿਹਾ ਹੈ
che termina il senso unico di circolazione, vedi il senso unico ਵੀ ਇੱਕ ਤਰਫ ਚੱਲਣਾ ਜਿਹੜਾ ਇਹ termina ਹੋ ਗਿਆ ਖਤਮ ਹੋ ਗਿਆ vero। ਅੱਛਾ ਜੀ termina ਵੀ ਕੁਛ ਹੈ ਵੇ ਪੁੱਛ ਲਵੇ ਅੱਜ ਮੈਨੂੰ ਸਹੀ ਤਰ੍ਹਾਂ ਨਹੀਂ ਯਾਦ। 9 ਨੰਬਰ ਨਿਸ਼ਾਨ ਦਾ ਜੀ ਕੀ ਮਤਲਬ ਹੈ ਕਿ ਕੋਈ ਵੀ ਗੱਡੀ ਜਿਹਨੇ ਆਪਣੇ ਪਿੱਛੇ ਰਿਮੋਰਕਿਓ ਟੋ ਚੈਨ ਕੀਤੇ ਹੈ ਉਹ ਇੱਥੇ ਨਹੀਂ ਚੱਲ ਸਕਦੀ, ਉਹਦੇ ਚੱਲਣੇ ਤੇ ਪਾਬੰਦੀ ਹੈ। In presenza del segnale raffigurato ਨਿਸ਼ਾਨ ਦਿਖਾਇਆ ਗਿਆ ਦੀ ਮੌਜੂਦਗੀ ਵਿੱਚ e consentito il transito ਕਹਿੰਦਾ ਚੱਲਣੇ ਦੀ ਇਜਾਜ਼ਤ ਹੈ agli autosnondati ਨੂੰ vero ਜੀ ਕਿਉਂਕਿ autosnondati ਬੱਸ ਹੈ ਇਹ ਚੱਲ ਸਕਦੀ ਹੈ। 10 ਨੰਬਰ ਜੀ attraversamento pedonale ਆ ਗਈ ਹੈ। La segnaletica in figura ਵਾਲਾ ਨਿਸ਼ਾਨ ਤਸਵੀਰ ਦੇ ਵਿੱਚ ਇਹ un isola di rifugio per pedoni e ciclisti ਕਹਿੰਦਾ ਕਿ isola ਹੈ ਪੈਦਲ ਦੇ ਵਾਸਤੇ ਔਰ ਸਾਈਕਲ ਦੇ ਵਾਸਤੇ ਫਾਲਸੋ। 11 ਨੰਬਰ ਜੀ ਤੁਰਨਾਂਤੀ ਵਾਲੀਆਂ ਪਨੇਲੀਆਂ ਆ ਗਈਆਂ ਨੇ, ਇਹਨਾਂ ਵਿੱਚੋਂ ਇੱਕ ਵੀ ਪਨੇਲੋ ਮੌਜੂਦ ਹੋਵੇ ਤੇ ਇਹਦਾ ਮਤਲਬ ਇਹ ਵੇ ਕਿ ਅੱਗੇ ਇੱਕ ਤੋਂ ਜ਼ਿਆਦਾ ਮੋੜ ਨੇ। ਖਤਰਨਾਕ la presenza di uno dei due pannelli integrativi in figura ਕਹਿੰਦੇ ਜਿਹੜੇ ਤਸਵੀਰੇ ਪਨੇਲੀਆਂ ਦਿਖਾਈਆਂ ਗਈਆਂ ਨੇ ਇਹਨਾਂ ਦੇ ਵਿੱਚੋਂ ਇੱਕ ਦੀ ਮੌਜੂਦਗੀ ਵਿੱਚ ਵੀ indica ਉਹ ਦੱਸ ਰਹੀ ਹੈ la vicinanza di una o più curve ਨਜ਼ਦੀਕ ਇੱਕ ਜਾਂ ਜ਼ਿਆਦਾ ਮੋੜ ਨੇ particolarmente pericoloso ਜਿਹੜੇ ਖਾਸ ਤੌਰ ਤੇ ਖਤਰਨਾਕ ਨੇ vero ਜੀ। particolarmente ਫਿਰ ਆ ਗਿਆ ਅੱਗੇ ਵੀ ਦੱਸਿਆ ਕਿ sempre vero ਔਰ 4 falso ਨੇ। 12 ਨੰਬਰ in vicinanza o in corrispondenza degli incroci ਕਹਿੰਦਾ ਚੌਕਾਂ ਦੇ ਨਜ਼ਦੀਕ ਜਾਂ ਚੌਕਾਂ ਦੇ ਉੱਤੇ non è consentito ਇਜਾਜ਼ਤ ਨਹੀਂ effettuare inversione di marcia U-turn ਕਰਨੇ ਦੀ vero। 13 ਨੰਬਰ nei centri abitati ਕਹਿੰਦਾ ਆਬਾਦੀ ਦੇ ਵਿੱਚ ਸ਼ਹਿਰ ਪਿੰਡ ਦੇ ਵਿੱਚ il conducente non deve lasciare in sosta ਕਹਿੰਦਾ ਡਰਾਈਵਰ ਸੋਸਤੇ ਵਿੱਚ ਨਾ ਛੱਡੇ un rimorchio staccato dalla motrice ਨੂੰ rimorchio ਲਾ ਕੇ salvo diversa segnalazione ਵਿੱਚ ਜੇ ਉੱਤੇ ਕੋਈ ਨਿਸ਼ਾਨ ਨਾ ਹੋਵੇ vero ਜੀ ਕਿਉਂਕਿ ਤੁਸੀਂ ਚੈਂਤਰੀ ਅਬਿਤਾਤੀ ਵੇ rimorchio ਤਾਂ ਹੀ ਖੜਾ ਕਰ ਸਕਦੇ ਹੋ ਜੇ ਉੱਤੇ ਨਿਸ਼ਾਨ ਲੱਗਿਆ ਹੋਵੇ ਮਤਲਬ ਉਹਦੇ ਵਾਸਤੇ ਕੋਈ ਪਾਰਕਿੰਗ ਬਣੀ ਹੋਵੇ। ਬਾਕੀ ਆ ਜੀ salvo diversa segnalazione ਜਿਸ ਤਰ੍ਹਾਂ ਇਕੱਠਾ ਹੁੰਦਾ ਹੈ ਇਹ sempre vero 5 ਫਾਲਸੋ ਨੇ। 5 ਫਾਲਸੋ ਜਿਹੜੇ ਨੇ ਬਿਲਕੁਲ ਹੀ ਆਸਾਨ ਨੇ 60 70 80 100 ਤੇ arrivano ਨਾਲ ਇਹ 5 ਲਫ਼ਜ਼ ਨੇ। 14 i sistemi di ritenuta per bambini ਜਿਹੜੀ ਕਹਿੰਦਾ ਬੱਚਿਆਂ ਵਾਲੀ ਸੀਟ ਹੁੰਦੀ ਹੈ devono essere di tipo omologato ਕਹਿੰਦਾ ਇਹ omologato ਹੋਣੀ ਚਾਹੀਦੀ ਹੈ ਇਹ mantenuti sempre efficienti ਤੇ ਹਮੇਸ਼ਾ efficienti ਹੋਣੀ ਚਾਹੀਦੀ ਮਤਲਬ ਇਹ ਕੰਮ ਕਰਦੀ ਹੋਣੀ ਚਾਹੀਦੀ ਜਿਹੜਾ ਇਹਦਾ ਕੰਮ ਹੈ vero। 15 ਨੰਬਰ il fine del primo scorso ਕਹਿੰਦਾ ਜਿਹੜਾ ਫਸਟ ਏਡ ਹੈ ਇਹ quello ਉਹ ਵਾਲਾ ਹੁੰਦਾ ਹੈ di cercare di mantenere in vita il ferito ਜ਼ਖਮੀ ਦੀ ਜ਼ਿੰਦਗੀ ਬਚਾਉਣਾ con semplici e immediati interventi ਫੌਰਨ ਜਿਹੜੀ ਤੁਸੀਂ ਮੁਦਾਹਲਤ ਕਰਦੇ ਹੋ ਜਾਂ ਸੌਖੇ ਲਫ਼ਜ਼ਾਂ 'ਚ ਕਹਿ ਲਓ ਜਿਹੜੀ ਤੁਸੀਂ ਫੌਰਨ ਉਹਦੀ ਮਦਦ ਕਰਦੇ ਹੋ vero ਜੀ ਇਹਨੂੰ ਯਾਦ ਨੇ ਫਸਟ ਏਡ। ਤੇ ਲਓ ਜੀ ਅੱਜ ਦੀ ਵੀਡੀਓ ਖਤਮ ਕਰਨੀ